ਪੰਜਾਬੀ ਲੈਂਗੁਏਜ ਮੂਵਮੈਂਟ ਤੇ ਪੰਜਾਬੀ ਯੂਨੀਅਨ ਦੇ ਪ੍ਰਬੰਧ ਹੇਠ ਪੰਜ ਦਰਿਆਵਾਂ ਦੇ ਮਹਾਨ ਪੁੱਤਰ ਰਾਏ ਅਹਿਮਦ ਖਾਂ ਖਰਲ ਦਾ ਸ਼ਹੀਦੀ ਦਿਹਾੜ ਮਨਾਇਆ ਗਿਆ। ਇਸ ਮੌਕੇ ਉੱਤੇ ਹੋਣ ਵਾਲੇ ਇਕੱਠ ਦੀ ਪ੍ਰਧਾਨਗੀ ਪੰਜਾਬੀ ਨੈਸ਼ਨਲ ਅਲਾਇੰਸ ਦੇ ਸਦਰ ਇਲਿਆਸ ਘੁੰਮਣ ਹੋਰਾਂ ਕੀਤੀ, ਜਦਕਿ ਮੁਦੱਸਰ ਇਕਬਾਲ ਭੱਟ ਹੋਰੀ ਉਚੇਚੇ ਪ੍ਰਾਹੁਣੇ ਸਨ। ਰਾਏ ਅਹਿਮਦ ਖਾਂ ਖਰਲ ਨੂੰ ਸਲਾਮੀ ਪੇਸ਼ ਕਰਨ ਵਾਲਿਆਂ ਦਾ ਆਖਣਾ ਸੀ, ਉਹਨਾਂ ਅੰਗਰੇਜ਼ ਦੇ ਖਿਲਾਫ ਆਜ਼ਾਦੀ ਦੀ ਜੰਗ ਲੜਦਿਆਂ ਸਾਬਤ ਕੀਤਾ ਕਿ ਇਸ ਧਰਤੀ ਦੇ ਪੁੱਤਰ ਹਮੇਸ਼ਾ ਤੋਂ ਅਣਖੀ ਤੇ ਗੈਰਤਮੰਦ ਰਹੇ ਨੇ। ਸਾਡੇ ਰਾਏ ਅਹਿਮਦ ਖਾਂ ਖਰਲ ਸਾਹਿਬ ਜਿਨ੍ਹਾਂ ਨੂੰ ਢੋਲੇ ਦੇ ਸ਼ਾਇਰ ਨੇ ਮਹਾਰਾਜਾ ਰਣਜੀਤ ਸਿੰਘ ਦਾ ਵੀ ਪੱਗ ਵਟਾ ਭਰਾ ਲਿਖਿਆ ਏ, ਉਹਨਾਂ ਦੀ ਬਰਾਦਰੀ ਦਾ ਇੱਕ ਸਰਫਰਾਜ਼ ਖਰਲ ਨਾਂ ਦਾ ਬੰਦਾ ਹੋਇਆ ਏ, ਜਿਹੜਾ ਕਮਾਲੀਏ ਦਾ ਵਸਨੀਕ ਸੀ। ਤੇ ਜਦੋਂ ਰਾਏ ਅਹਿਮਦ ਖਾਂ ਖਰਲ ਦੇ ਹਮਾਇਤੀ ਸਾਥੀਆਂ ਤੇ ਕਬੀਲਿਆਂ ਦੇ ਸਰਦਾਰਾਂ ਨੇ ਤੇ ਬਾਂਬੇਲੀਆਂ ਰਾਠਾਂ ਨੇ ਕਿਧਰੇ 15 ਤੇ 16 ਸਤੰਬਰ ਦੀ ਰਾਤੀ ਅੰਗਰੇਜ਼ ਦੇ ਖਿਲਾਫ ਇੱਕ ਮੁੱਠ ਹੋ ਕੇ ਸ਼ਬੇ ਖੂਨ ਮਾਰਨ ਦਾ ਮਤਾ ਪਕਾਇਆ ਸੀ, ਤੇ ਉਹ ਕਚੱਜਾ ਤੇ ਕੜਮਾ ਸਰਫਰਾਜ਼ ਖਰਲ ਜਿਹੜਾ ਉਹ ਆਪਣੀ ਜਾਗੀਰ ਦੇ ਵਿੱਚ ਵਾਧਾ ਕਰਨ ਲਈ ਤੇ ਕੁਰਸੀ ਨਸ਼ੀਨੀ ਤੇ ਜ਼ੈਲਦਾਰੀ ਦੇ ਲਾਲਚ ਵਿੱਚ ਆ ਕੇ ਆਪਣੀ ਧਰਤੀ ਮਾਤਾ ਦਾ ਸੌਦਾ ਕਰ ਬੈਠਾ। ਰਾਏ ਅਹਿਮਦ ਖਾਂ ਖਰਲ ਨੇ ਜੋ ਤਹਿਰੀਕ ਸ਼ੁਰੂ ਕੀਤੀ, ਉਹਦਾ ਨਤੀਜਾ ਆਜ਼ਾਦੀ ਦੇ ਤੋਹਫੇ ਦੀ ਸੂਰਤ ਮਿਲਿਆ ਤੇ ਅੱਜ ਵੀ ਅੰਗਰੇਜ਼ ਇਸ ਮਹਾਨ ਮੁਜਾਹਿਦ ਦੀ ਬਹਾਦਰੀ ਨੂੰ ਯਾਦ ਕਰਕੇ ਇਤਰਾਫ ਕਰਦਾ ਹੈ ਕਿ ਦੇਸ਼ ਪੰਜਾਬ ਦੇ ਵਾਸੀਆਂ ਆਪਣੀਆਂ ਜਾਨਾਂ ਦੇ ਕੇ ਗੈਰਤ ਦਾ ਸ਼ਿਮਲਾ ਉੱਚਾ ਰੱਖਿਆ। ਅੱਜ ਸਾਡੇ ਅਜ਼ੀਮ ਸੂਰਮੇ ਮਹਾਨ ਇਨਸਾਨ ਜਨਾਬ ਰਾਏ ਅਹਿਮਦ ਖਾਂ ਖਰਲ ਸਾਹਿਬ ਦਾ ਇਹ ਸ਼ਹੀਦੀ ਦਿਨ ਹੈ। ਅੱਜ ਵਾਲੇ ਦਿਨ 21 ਸਤੰਬਰ 1857 ਨੂੰ ਉਹ ਸ਼ਹੀਦ ਕੀਤੇ ਗਏ ਸਨ ਤੇ ਉਹਨਾਂ ਆਪਣੀ ਜ਼ਿੰਦਗੀ ਵਿੱਚ ਜੋ ਕਰਨਾ ਸੀ ਕਰ ਦਿੱਤਾ। ਹੁਣ ਪਲੈਨਿੰਗ ਹੋ ਰਹੀ ਹੈ ਅੰਗਰੇਜ਼ ਵੱਲੋਂ ਕਿ ਸਾਰੇ ਇਲਾਕੇ ਦੇ ਮੌਤਬਰ ਬੁਲਾਏ, ਤਾਂ ਉਹਨਾਂ ਨੂੰ ਉਹ ਕਹਿੰਦਾ ਕੀ ਹੈ। ਉਸ ਵੇਲੇ ਇਹ ਲੜਾਈ ਨਹੀਂ ਸੀ ਸ਼ੁਰੂ ਹੋਈ। ਐਕਸਟਰਾ ਅਸਿਸਟੈਂਟ ਕਮਿਸ਼ਨਰ ਬਰਕਲੇ ਬੁਲਾ ਕੇ ਸਾਰੀ ਜੁਦਰਾ ਨੂੰ ਕਹਿੰਦਾ ਕਿ ਇਹ ਵੀ, ਕਿਉਂਕਿ ਉਦੋਂ ਇਹ 12 ਜਿਹੜੀਆਂ ਇਹ ਵਸੀਆਂ ਯਾਨੀ ਕਿ ਸਾਰੇ ਜੰਗਲ ਦੇ ਰੂਪ ਹੀ ਸਨ, ਅਸਲ ਰੂਪ ਵਿੱਚ ਸਨ 12, ਤੇ ਬੜਾ ਮੁਸ਼ਕਲ ਸੀ ਉਹਨਾਂ ਦੇ ਵਿੱਚ ਜਿਹੜੀਆਂ ਆਬਾਦੀਆਂ ਸਨ ਉਹਨਾਂ ਨੂੰ ਉਹ ਆਪਣੀ ਹਕੂਮਤ ਦੇ ਥੱਲੇ ਲਿਆਉਣਾ ਚਾਹੁੰਦੇ ਸਨ। ਰਾਏ ਅਹਿਮਦ ਖਰਲ ਹੋਰਾਂ ਨੂੰ ਨਮਾਜ਼ ਪੜ੍ਹਦਿਆਂ ਸ਼ਹੀਦ ਕੀਤਾ ਗਿਆ ਤੇ ਉਹਨਾਂ ਦਾ ਸਿਰ ਵੀ ਉਵੇਂ ਹੀ ਕਲਮ ਕੀਤਾ ਗਿਆ ਜਿਵੇਂ ਸਾਡੀ ਮਜ਼ਹਬੀ ਤਾਰੀਖ ਦੇ ਵਿੱਚ ਇੱਕ ਬਹੁਤ ਵੱਡਾ ਹਵਾਲਾ ਇਮਾਮ ਹੁਸੈਨ ਅਲੈਹਿਸਲਾਮ ਦਾ ਮਿਲਦਾ ਹੈ। ਜਦ ਤੱਕ ਇਹ ਸਿਰ ਲਵਾਉਣ ਦੀ ਰੀਤ ਜ਼ਿੰਦਾ ਹੈ, ਸਾਡੀ ਧਰਤੀ ਉਹਦੀ ਅਣਖ ਕਦੇ ਨਹੀਂ ਮਰ ਸਕਦੀ। ਮੈਂ ਸਮਝਦਾ ਹਾਂ ਕਿ ਪੰਜਾਬ ਦੀ ਧਰਤੀ ਕਦੇ ਵੀ ਬਾਂਝ ਨਹੀਂ ਹੋਈ। ਦੁੱਲਾ ਭੱਟੀ ਸੀ, ਫਿਰ ਰਾਏ ਅਹਿਮਦ ਖਰਲ, ਫਿਰ ਭਗਤ ਸਿੰਘ, ਫਿਰ ਮੁਦੱਸਰ ਇਕਬਾਲ ਭੱਟ ਔਰ ਇਲਿਆਸ ਘੁੰਮਣ। ਸਿਰ ਲਵਾਉਣਾ ਬੜੀ ਵੱਡੀ ਗੱਲ ਹੈ ਤੇ ਆਪਣੀ ਜਾਨ ਤਲੀ ਤੇ ਲੈ ਕੇ ਤਹਿਰੀਕ ਚਲਾਉਣਾ ਵੀ ਛੋਟੀ ਗੱਲ ਨਹੀਂ ਹੈ। ਜਿਸ ਧਰਤੀ ਉੱਤੇ ਅਹਿਮਦ ਖਾਂ ਖਰਲ ਜੇ ਪੁੱਤਰ ਜੰਮਣ, ਉਸ ਧਰਤੀ ਨੂੰ ਨਾ ਤੇ ਗੁਲਾਮ ਬਣਾਇਆ ਜਾ ਸਕਦਾ ਹੈ ਤੇ ਨਾ ਹੀ ਉਹਦੇ ਕੋਲੋਂ ਮਾਂ ਬੋਲੀ ਖੋਈ ਜਾ ਸਕਦੀ ਹੈ। ਗੱਲਬਾਤ ਕਰਨ ਵਾਲਿਆਂ ਦਾ ਆਖਣਾ ਸੀ ਕਿ ਅੱਜ ਸਾਨੂੰ ਰਾਏ ਅਹਿਮਦ ਖਰਲ ਤੇ ਭਗਤ ਸਿੰਘ ਦੇ ਜਜ਼ਬੇ ਨਾਲ ਪੰਜਾਬੀ ਤਹਿਰੀਕ ਚਲਾਉਣ ਦੀ ਲੋੜ ਹੈ। ਅਗਰ ਅਸੀਂ ਆਪਣੀ ਤਾਰੀਖ ਨੂੰ ਪਿੱਛੋਂ ਵੇਖਣਾ ਸ਼ੁਰੂ ਕਰਾਂਗੇ ਤੇ ਸਾਨੂੰ ਪਤਾ ਚੱਲੇਗਾ ਕਿ ਜੀ ਹਾਲੇ ਵੀ ਸਾਡੇ ਕੋਲ ਅਹਿਮਦ ਖਾਂ ਖਰਲ ਵੀ ਮੌਜੂਦ ਨੇ ਤੇ ਸਰਫਰਾਜ਼ ਖਾਂ ਖਰਲ ਵੀ ਮੌਜੂਦ ਨੇ। ਸੋ ਬਾਰ-ਬਾਰ 21 ਸਤੰਬਰ ਮਨਾਉਣ ਦਾ ਮਤਲਬ ਇਹੀ ਹੈ ਕਿ ਇੱਕ ਅਗਰ 80 ਸਾਲਾ ਬਜ਼ੁਰਗ ਨੇ, ਔਰ ਇਹ ਬਿਲਕੁਲ ਠੀਕ ਹੈ ਕਿ ਉਹਨਾਂ ਦਾ ਸਰ ਜਿਹੜਾ ਹੈ ਉਹ ਅਲੱਗਾ ਕਰ ਦਿੱਤਾ ਗਿਆ ਸੀ, ਔਰ ਜਿਹੜਾ ਉਸ ਵਕਤ ਕੋਈ ਕਮਿਸ਼ਨਰ ਸੀ ਉਹ ਉਹਨੂੰ ਬਰਤਾਨੀਆ ਭਿਜਵਾਉਣਾ ਚਾਹੁੰਦਾ ਸੀ, ਔਰ ਉਹ ਫਿਰ ਖਾਬ ਵਿੱਚ ਆਇਆ ਜਿਹੜਾ ਉਸ ਵਕਤ ਜੇਲਰ ਸੀ ਇੱਥੇ ਗੁਗੇਰਾ ਜੇਲ੍ਹ ਦਾ, ਕਿ ਜੀ ਇਸ ਤਰ੍ਹਾਂ ਮੈਨੂੰ ਭੇਜਣਾ ਚਾਹੁੰਦੇ ਨੇ ਔਰ ਮੈਨੂੰ ਮੇਰੀ ਜਗ੍ਹਾ 'ਤੇ ਭੇਜ ਦਿਓ।
तो फिर जेलर ने किसी तरीके जाके तो उस सिर जिहड़ा उत्थे पहुंचाया सी। तो यह जिहड़ी हिस्टरी है कि एक 80 साला बजुर्ग जिहड़ा है वो अगर पंजाब लई लड़ सकता है तो साडे नौजवानों नूं मेरा ख्याल है कि हाली भी उस तरह लड़न की ਜ਼ਰੂਰਤ ਹੈ। ਅੱਜ ਦਾ ਦਿਨ ਰਾਏ ਅਹਿਮਦ ਖਾਨ ਖਰਲ ਸ਼ਹੀਦੀ ਦਿਹਾੜ। ਅੱਛਾ, ਅਸੀਂ ਇਸ ਤੋਂ ਪਹਿਲਾਂ ਵੀ ਇਸ ਦਿਨ ਦੀ ਤਕਾਰੀਬ ਦਾ ਇਹਤਮਾਮ ਕਰਦੇ ਰਹਿੰਦੇ ਹਾਂ। ਸਿਰਫ ਇੱਕ ਨੁਕਤੇ ਤੇ ਮੈਂ ਗੱਲ ਕਰਾਂਗਾ ਕਿ ਇੱਥੇ ਬਹੁਤ ਤਸਕਰਾ ਹੋਇਆ ਕਿ ਉਹਨਾਂ ਨੂੰ ਮੁਨਾਫਕਾ ਮਰਵਾਇਆ ਔਰ ਮੁਨਾਫਕਤ ਦੇ ਨਤੀਜੇ 'ਚ ਸ਼ਹੀਦ ਹੋਏ। ਉਹਨਾਂ ਦੇ ਕੋਈ ਦੋਸਤਾਂ ਨੇ ਮੁਨਾਫਕਤ ਕੀਤੀ ਤੇ ਮੈਂ ਇਹ ਦੱਸਣਾ ਬੜਾ ਜ਼ਰੂਰੀ ਸਮਝਦਾ ਕਿ ਉਹ ਮੁਨਾਫਕ ਔਰ ਉਹਨਾਂ ਦੀ ਨਸਲ ਅੱਜ ਵੀ ਮੌਜੂਦ ਹੈ ਜਿਹੜੇ ਪੰਜਾਬ ਦੀ ਵੰਡ ਦਾ ਨਾਰਾ ਲਾ ਰਹੇ ਨੇ ਔਰ ਪੰਜਾਬ ਦੀ ਵੰਡ ਦੀ ਤਾਰੀਖ ਨੂੰ ਅੱਗੇ ਵਧਾਉਣ ਦੀ ਗੱਲ ਕਰ ਰਹੇ ਨੇ। ਔਰ ਇਹ ਤਾਰੀਖੀ ਹਕੀਕਤ ਹੈ ਕਿ ਉਹ ਹੀ ਮੁਲਤਾਨ ਦੇ ਪੀਰ ਜਿਨ੍ਹਾਂ ਉਹਨਾਂ ਨੂੰ ਮਰਵਾਉਣ ਦਾ ਕਿਰਦਾਰ ਅਦਾ ਕੀਤਾ ਸੀ, ਉਹ ਅੱਜ ਪੰਜਾਬ ਦੀ ਵੰਡ ਦੀ ਗੱਲ ਕਰ ਰਹੇ ਨੇ। ਸੋ ਸਾਨੂੰ ਐਸੇ ਅਨਾਸਰ ਤੋਂ ਹੁਸ਼ਿਆਰ ਰਹਿਣ ਦੀ ਲੋੜ ਹੈ ਔਰ ਕਿਸੇ ਵੀ ਮਰਹਲੇ 'ਤੇ ਅਸੀਂ ਸਮਝਦੇ ਹਾਂ ਕਿ ਇਸ ਗੱਲ ਤੋਂ ਨਹੀਂ ਹਟਾਂਗੇ ਕਿ ਨਾ ਅਸੀਂ ਪੰਜਾਬ ਦੀ ਵੰਡ ਹੋਣ ਦਿਆਂਗੇ, ਨਾ ਪੰਜਾਬ ਦੇ ਟੋਟੇ ਕਰਨ ਦੀ ਕਿਸੇ ਨੂੰ ਜ਼ਰੂਰਤ ਦਿਆਂਗੇ। ਔਰ ਇਨਸ਼ਾਅੱਲਾ ਪੰਜਾਬ ਹਾਊਸ ਇਸੇ ਤਰ੍ਹਾਂ ਇਸ ਫਰਜ਼ ਨੂੰ ਪੂਰਾ ਕਰਦਾ ਰਹੇਗਾ ਔਰ ਪੰਜਾਬੀ ਦੀ ਇਸ ਤਹਿਰੀਕ ਨੂੰ ਅੱਗੇ ਲੈ ਕੇ ਟੁਰਦਾ ਰਹੇਗਾ। ਪੰਜਾਬ ਹਾਊਸ ਵਿੱਚ ਹੋਣ ਵਾਲਾ ਇਹ ਇਕੱਠ ਸਾਬਤ ਕਰਦਾ ਹੈ ਦੇਸ਼ ਪੰਜਾਬ ਦੇ ਵਾਸੀ ਆਪਣੇ ਹੀਰੋ ਨੂੰ ਸਲਾਮੀ ਪੇਸ਼ ਕਰਨਾ ਨਹੀਂ ਭੁੱਲਦੇ। ਕੈਮਰਾਮੈਨ ਅਲੀ ਕੈਸਰ ਦੇ ਨਾਲ ਅਲੀ ਬਾਬਰ ਬੱਟ, ਭੁਲੇਖਾ ਟੀਵੀ, ਲਾਹੌਰ।